ਘੁੰਮਣ ਸਾਹਿਬ ਅੱਜ ਤੁਸੀਂ ਬੈਠੇ ਜੇ ਮੇਰੇ ਕੋਲ ਜੀ ਤੇ ਤੁਸੀਂ ਜ਼ਿਆਦਾ ਲੰਮੀ ਗੱਲ ਦੇ ਕਾਇਲ ਨਹੀਂ ਹੁੰਦੇ। ਜੀ ਮੈਂ ਇਸ ਤੋਂ ਨਾ ਤੈਨੂੰ ਇੱਕ ਛੋਟਾ ਜਿਹਾ ਨਾ ਆਪਣੀ ਜ਼ਿੰਦਗੀ ਦਾ ਇੱਕ ਸੱਚਾ ਵਾਕਿਆ ਸੁਣਾਉਣਾ। ਵਾਹ। ਮੈਂ ਨਾ ਕੋਚ ਤੇ ਹਾਈਐਸ ਤੇ ਸਫ਼ਰ ਪਿਆ ਕਰਦਾ ਸਾਂ ਅੱਛਾ। ਤੇ ਉਹ ਡਰਾਈਵਰ ਦੀ ਬੈਕ ਸਾਈਡ ਤੇ ਇੱਕ ਛੋਟਾ ਜਿਹਾ ਫੱਟਾ ਹੁੰਦਾ ਵੇ, ਉੱਤੇ ਵੀ ਸਵਾਰੀਆਂ ਬਹਾ ਦਿੰਦੇ ਜੋ ਜ਼ਿਆਦਾ ਹੋਣ। ਜੀ ਹਾਂ। ਮੈਂ ਉੱਥੇ ਬੈਠਾ ਸਾਂ, ਮੇਰੀ ਨਾ ਕੰਡ ਸੀ ਡਰਾਈਵਰ ਵਾਲੇ ਪਾਸੇ। ਅੱਛਾ ਡਰਾਈਵਰ ਦੇ ਨਾਲ ਕੋਈ ਬੰਦਾ ਬੈਠਾ ਸੀ, ਉਹਦਾ ਕੋਈ ਵਾਕਫ ਸੀ ਉਹ। ਜੀ। ਉਹ ਡਰਾਈਵਰ ਨੂੰ ਪੁੱਛਣ ਲੱਗ ਪਿਆ ਵੀ ਸੁਣਾ ਵੱਡੇ ਮੁੰਡੇ ਦੀ। ਅੱਛਾ ਉਹਨੇ ਆਖਿਆ ਉਹ ਬਾਹਰ ਤੇ ਉਹਦਾ ਕੋਈ ਕੰਮ ਨਹੀਂ ਸੀ ਏਡਾ ਚੱਲਿਆ। ਅੱਛਾ ਜਦੋਂ ਉਹ ਬਾਹਰੋਂ ਵਾਪਸ ਆਇਆ ਨਾ ਜੀ ਤੇ ਉਹਦੇ ਨਾਨਕਿਆਂ ਨੇ ਉਹਨੂੰ ਕੋਚ ਲੈ ਕੇ ਦੇ ਦਿੱਤੀ ਹੈ। ਹੁਣ ਉਹ ਆਪਣੀ ਕੋਚ ਚਲਾਉਂਦਾ ਫਲਾਂ ਸ਼ਹਿਰ ਦੇ ਵਿੱਚ। ਅੱਛਾ। ਸ਼ਹਿਰ ਦਾ ਵੀ ਉਹਨੇ ਨਾਂ ਲਿਆ। ਅੱਛਾ। ਉਹਨੇ ਕੋਚ ਚਲਾਉਂਦਾ ਵੇ ਤੇ ਹੁਣ ਉਹਦਾ ਕੰਮ ਠੀਕ ਹੈ, ਵਾਹ। ਆਪਣੇ ਬੱਚਿਆਂ ਦੀ ਰੋਜ਼ੀ ਚੰਗੀ ਕਮਾਉਣ ਡਿਆ। ਅੱਛਾ ਤੇ ਉਹਨੇ ਆਖਿਆ, ਉਹ ਡਰਾਈਵਰ ਨੇ ਉਹਨੂੰ ਪੁੱਛਿਆ ਭਾਈ ਨੂੰ ਵੀ ਛੋਟੇ ਮੁੰਡੇ ਦੀ ਸੁਣਾ। ਅੱਛਾ ਆਂਦਾ ਜਿਹੜਾ ਛੋਟਾ ਨਾ ਉਹਦਾ ਅੱਲਾ ਹੀ ਵਾਰਸ ਹੈ। ਅੱਛਾ ਤੇ ਉਹ ਡਰਾਈਵਰ ਅੱਗੋਂ ਹੱਸ ਕੇ ਉਹਨੂੰ ਆਂਦਾ ਵੀ ਅੱਛਾ ਇਹਦਾ ਮਤਲਬ ਜਿਹੜਾ ਵੱਡਾ ਉਹਦੇ ਨਾਨਕੇ ਵਾਰਸ ਹਨ ਅੱਛਾ ਤੇ ਨਿੱਕੇ ਦਾ ਅੱਲਾ ਵਾਰਸ ਹੈ। ਹਾਂ ਨਿੱਕੀ। ਮੈਂ ਬੰਦਿਆਂ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਤੁਹਾਡਾ ਹਰ ਵਕਤ ਹੀ ਅੱਲਾ ਵਾਰਸ ਹੁੰਦਾ ਹੈ, ਵਾਹ ਵਾਹ। ਭਾਵੇਂ ਤੁਹਾਡੇ ਤੇ ਚੰਗਾ ਵਕਤ ਹੋਵੇ ਜਾਂ ਮਾੜਾ ਵਕਤ ਹੋਵੇ, ਬਿਲਕੁਲ। ਲੇਕਿਨ ਜ਼ਾਤ ਉਹੀ ਹੈ ਵਹਦਹੁ ਲਾ ਸ਼ਰੀਕ, ਵਾਹ। ਜਿਹੜੀ ਤੁਹਾਡੀ ਹਰ ਵਕਤ ਵਾਰਸ ਹੈ। ਵਾਹ। ਤੇ ਹਮੇਸ਼ਾ ਤੁਸੀਂ ਉਹਦੇ ਤੇ ਹੀ ਤਵੱਕਲ ਰੱਖੋ ਜੀ 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 ਤੇ ਤੁਹਾਡੇ ਸਾਰੇ ਕੰਮ ਹੀ ਸਿੱਧੇ ਹੋਣ ਦੇ। ਜੀ ਜੀ ਜੀ। ਮੈਂ ਨਾ ਜਦੋਂ ਯਕੀਨ ਉਸ ਜ਼ਾਤ ਤੇ ਹੋਵੇ ਤੇ ਬੰਦੇ ਨੂੰ ਘਾਟਾ ਦੁਨੀਆ ਤੇ ਹੈ ਹੀ ਕੋਈ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਕਿਉਂਕਿ ਉਹਦੇ ਪੁੱਠੇ ਵੀ ਸਿੱਧੇ ਹੋ ਜਾਂਦੇ ਨੇ ਜਦੋਂ ਯਕੀਨ ਹੋਵੇ। ਔਰ ਜਦੋਂ ਉਹਦੇ ਉੱਤੇ ਯਕੀਨ ਅਸੀਂ ਕਰਨੇ ਆ ਤੇ ਉਹ ਫਿਰ ਕੱਲਿਆਂ ਛੱਡਦਾ ਵੀ ਨਹੀਂ। ਉਹ ਇੱਕ ਸ਼ੇਰ ਹੈ ਕਿ ਜੋ ਯਕੀਨ ਕੀ ਰਾਹ ਪਰ ਚੱਲ ਪੜੇ उन्हें मंजिलों ने पनाह दी, जिन्हें विश्वसों ने डरा दिया वो कदम कदम पर बहक गए। ਜਿਹਨੂੰ ਯਕੀਨ ਉਹਦੇ ਉੱਤੇ ਹੋਵੇ ਕਾਮਲ ਮੁਕੰਮਲ, ਉਹ ਫਿਰ ਨਾ ਉਮੀਦ ਨਹੀਂ ਕਰਦਾ। ਸਾਨੂੰ ਕਿਸੇ MBA MN ਨਾਲ ਜਾਂ ਕਿਸੇ ਤਗੜੇ ਬੰਦੇ ਦੇ ਨਾਲ ਕੋਈ ਵਾਸਤਾ ਕੰਮ ਹੋਵੇ ਤੇ ਅਸੀਂ ਆਨਾ ਕਿ ਇਹ ਤੇ ਖੱਬੇ ਹੱਥ ਦਾ ਖੇਡ ਹੈ, ਕਿੱਡਾ ਕੁ ਕੰਮ ਹੈ। ਔਰ ਜਿਹੜਾ ਉਹ ਨਿੱਕਿਆਂ ਮੋਟਿਆਂ ਬਾਦਸ਼ਾਹਾਂ ਦਾ ਉਹ ਵਾਹਰ ਵੱਡਾ ਬਾਦਸ਼ਾਹ ਹੈ। ਜਦੋਂ ਗੱਲ ਉਹਦੇ ਨਾਲ ਕਰੀਏ, ਚੀਮਾ ਸਾਹਿਬ ਹੋ ਹੀ ਨਹੀਂ ਸਕਦਾ ਕਿ ਉਹ ਨਾ ਉਮੀਦ ਕਰੇ, ਲੇਕਿਨ ਕਦੀ ਰਿਕੁਐਸਟ ਕਰਨ ਆਗੂ ਕਰੀਏ ਤਾਂ ਸਹੀ, ਕਦੀ ਉਹ ਦਰਖਾਸਤ ਕਰੀਏ ਤਾਂ ਸਹੀ ਨਾ, ਜਿਵੇਂ ਕਰਨ ਦਾ ਹੱਕ ਹੁੰਦਾ। ਸੋ ਅਸਲ ਗੱਲ ਇਹ ਵੀ ਅਸਾਂ ਕਦੀ ਉਹਦੇ ਨਾਲ ਉਂਝ ਗੱਲ ਹੀ ਨਹੀਂ ਕੀਤੀ, ਉਂਝ ਉਹਦੇ ਨਾਲ ਬਾਤ ਹੀ ਨਹੀਂ ਕੀਤੀ ਕਿ ਜਿਵੇਂ ਕਰਨੀ ਚਾਹੀਦੀ ਹੈ, ਵਰਨਾ ਉਹ ਨਾ ਉਮੀਦ ਨਹੀਂ ਕਰਦਾ ਹੈ। ਗੱਲ ਤੁਸੀਂ ਬੜੀ ਸੋਹਣੀ ਸੁਣਾਈ ਹੈ ਵਾਕਈ, ਕਿ ਜਦੋਂ ਕਿਸੇ ਦਾ ਚੱਲ ਜਾਂਦਾ ਹੈ ਨਾ ਉਦੋਂ ਆਂਦਾ ਕਿ ਮੇਰਾ ਇੰਝ ਚੱਲ ਗਿਆ, ਤੇ ਜਦੋਂ ਕੋਈ ਇਹਦਾ ਕੰਮ ਖਰਾਬ ਹੋ ਜਾਂਦਾ ਤਾਂ ਆਂਦਾ ਜਿਵੇਂ ਦੀ ਅੱਲਾ ਦੀ ਮਰਜ਼ੀ। ਇਸੇ ਤਰ੍ਹਾਂ ਉਦੋਂ ਅੱਲਾ ਦੇ ਪਾ ਦਿੰਦੇ ਨੇ, ਉਦੋਂ ਗੱਲ ਸਾਰੀ ਅੱਲਾ ਦੇ। ਹਾਲਾਂਕਿ ਜੋ ਚੱਲਿਆ ਉਦੋਂ ਵੀ ਅੱਲਾ ਨਹੀਂ ਚਲਾਇਆ, ਅੱਲਾ ਨੇ ਚਲਾਇਆ ਜੀ। ਹਾਲਾਂਕਿ ਜੇ ਫਲਾਪ ਹੋਇਆ ਤੇ ਫਿਰ ਆਖੋ ਮੇਰੀਆਂ ਕਮਜ਼ੋਰੀਆਂ ਸਨ, ਮੇਰੀਆਂ ਗਲਤੀਆਂ ਸਨ, ਮੇਰੇ ਕੋਲੋਂ ਕੋਈ ਮਿਸਟੇਕ ਹੋ ਗਈ ਹੈ। ਜੇ ਠੀਕ ਹੋ ਜਾਏ ਤੇ ਉਦੋਂ ਮੈਂ ਕੀਤਾ ਹੈ ਕੰਮ ਜਿਹੜਾ ਨਾ, ਮੈਂ